ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਅਤੇ ਜਿੱਥੇ ਉਹ ਹੱਸਦੇ ਰਹੋ, ਵਸੇ ਰਹੋ। ਅਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਬੜਾ ਪਰੇਸ਼ਾਨ ਕੁਨ ਮੌਜੂ ਲੈ ਕੇ ਆਏ। ਤੁਹਾਨੂੰ ਪਤਾ ਹੈ ਜੰਗ ਵਿੱਚ ਤਾਂ ਕੋਈ ਚੰਗੀ ਖਬਰਾਂ ਘੱਟ ਹੀ ਹੁੰਦੀਆਂ ਨੇ। ਇੱਕ ਤਾਂ ਪੂਰੀ ਜੰਗ ਚੱਲ ਰਹੀ ਈਰਾਨ, ਇਜ਼ਰਾਈਲ ਅਤੇ ਅਮਰੀਕਾ ਦੀ, ਅਤੇ ਉਹਨੇ ਤਾਂ ਸਾਡਾ ਜੀਣਾ ਹਰਾਮ ਕੀਤਾ ਹੋਇਆ। ਇੱਥੇ ਪੈਟਰੋਲ ਮਹਿੰਗਾ ਹੋ ਗਿਆ, ਖਾਣ ਪੀਣ ਨੂੰ ਜਿਹੜਾ ਇਹਨਾਂ ਸ਼ੈਵਾਂ ਉਹਨਾਂ ਦੀ ਕੀਮਤਾਂ ਵੱਧਦੀਆਂ ਜਾ ਰਹੀਆਂ। ਅਤੇ ਅਫਗਾਨਿਸਤਾਨ ਦੇ ਨਾਲ ਵੀ ਸਾਡੀ ਜੰਗ ਚੱਲ ਰਹੀ। ਅਤੇ ਉੱਤੋਂ ਇਹ ਹੋਇਆ ਕਿ ਫਿਰ ਹਕੂਮਤ ਨੇ ਨਾ ਟਾਕ ਸ਼ਾਕ ਬੰਦ ਕਰਤਾ। ਇੱਕ ਸਾਡਾ ਸਾਫੀ ਦੋਸਤ ਹੈ ਐਜ਼ਾਜ਼ ਸਈਦ ਅਤੇ ਆਸਮ ਬਸ਼ੀਰ ਚੌਧਰੀ ਕਰਦੇ ਸਨ ਬੜੇ ਕਮਾਲ ਦੇ ਪ੍ਰੋਗਰਾਮ, ਅਤੇ ਬੜੀ ਖਬਰਾਂ ਵਿੱਚੋਂ ਕੱਢ ਕੇ ਲਿਆਉਂਦੇ ਸਨ ਅਤੇ ਬੜੇ ਤਜਜ਼ੀਏ ਕਰਦੇ ਸਨ ਵੱਡੇ ਵੱਡੇ। ਅਤੇ ਉਹਨਾਂ ਦਾ ਹੋ ਗਿਆ ਪ੍ਰੋਗਰਾਮ ਬੰਦ। ਵਜ੍ਹਾ ਕੀ ਹੋਈ ਚੋਈ ਸਾਹਿਬ, ਦੱਸੋ ਕਿ ਇਹ ਟਾਕ ਸ਼ਾਕ ਕਿਉਂ ਬੰਦ ਕਰਤਾ? ਬਸ ਰਾਣਾ ਸਾਹਿਬ ਉਹ ਕੋਈ ਉਹਨਾਂ ਨੇ ਆਮ ਡਿਸਕਸ਼ਨ ਹੀ ਕਰਦੇ ਸੀ ਉਹ, ਅਤੇ ਵਿੱਚ ਤੁਹਾਨੂੰ ਪਤਾ ਆਜ਼ਾਦ ਸਈਦ ਅੱਛੀ ਖਬਰ ਵੀ ਕੱਢ ਕੇ ਲਿਆ। ਉਹ ਤੇ ਕਿਹੜਾ ਖਬਰ ਤਾਂ ਕੱਢ ਲਿਆਂਦਾ ਜਿੱਥੇ ਵੀ ਹੋਵੇ। ਅਤੇ ਉਹਨਾਂ ਨੇ ਕੋਈ ਸਿਕਿਉਰਿਟੀ ਅਦਾਰੇ ਦੀ ਕੋਈ ਟਰਾਂਸਫਰ ਪੋਸਟਿੰਗ 'ਤੇ ਗੱਲ ਕੀਤੀ ਆ, ਅਤੇ ਉਹ ਰੌਲਾ ਟਰਾਂਸਫਰ ਪੋਸਟਿੰਗ ਦੀ ਤਾਂ ਰੂਟੀਨ ਦੀ ਖਬਰ ਹੁੰਦੀ, ਉਹ ਤੇ ਪ੍ਰੈਸ ਰਿਲੀਜ਼ ਨਹੀਂ ਆ ਜਾਂਦੀ ਚੋਈ ਸਾਹਿਬ? ਉਹਦੀ ਪ੍ਰੈਸ ਰਿਲੀਜ਼ ਤਾਂ ਨਹੀਂ ਖੈਰ ਆਈ ਸੀਗੀ। ਅਤੇ ਉਹ ਆਸਫ ਬਸ਼ੀਰ ਚੌਧਰੀ ਨੇ ਖਬਰ ਦਿੱਤੀ ਜੀ ਕਿ ਉਹ ਕੋਈ ਚਾਰਜ 2 ਮਿਲ ਗਏ ਨੇ, ਅਤੇ ਇਸ ਤਰ੍ਹਾਂ ਦੀ ਗੱਲ। ਉਸ ਤੋਂ ਬਾਅਦ ਕੋਈ ਅਦਾਰੇ ਨਾਰਾਜ਼ ਹੋ ਗਏ ਨੇ। ਅਤੇ ਹੁਣ ਫਿਰ ਮਜ਼ੀਦ ਤੇ ਗੱਲ ਮੈਨੂੰ ਲੱਗਦਾ ਮੈਨੂੰ ਆਪਾਂ ਵੀ ਨਾ ਕਰੀਏ, ਕਿਉਂਕਿ ਪੀਕਾ ਜਿਹੜਾ ਉਹਦਾ ਨੋਟਿਸ ਆਉਂਦਾ ਨਾ, ਫਿਰ ਭੁਗਤਣਾ ਖੁਦ ਹੀ ਪੈਂਦਾ। ਜੁਡੀਸ਼ਰੀ ਹੁਣ ਵੀ ਕੋਈ ਨਹੀਂ ਹੈਲਪ ਕਰਦੀ। ਅਤੇ ਚਲੋ ਉਹ ਤਾਂ ਪਹਿਲੀ ਵਾਰੀ ਨਹੀਂ ਹੋਇਆ ਜੀਓ ਦੇ ਨਾਲ। ਉਹਨਾਂ ਨੂੰ ਪਤਾ ਗੇਮ ਕਿਸ ਤਰ੍ਹਾਂ ਟੋਰਨੀ ਹੈ। ਕਦੀ ਮਾਫੀ ਮੰਗ ਲੈਂਦੇ ਨੇ, ਕਦੀ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਨਾ ਰੌਲਾ ਪਾਉਂਦੇ ਰਹਿੰਦੇ ਨੇ। ਉਹ ਤਾਂ ਕਰ ਲੈਣਗੇ ਆਪਣੇ ਕੰਮ ਸ਼ਮ। ਅਤੇ ਇਹ ਆਰਜ਼ੀ ਪਾਬੰਦੀ ਹੈ ਜਾਂ ਤੁਹਾਨੂੰ ਮੁਸਤਕਿਲ ਲੱਗਦੀ? ਉਹਨਾਂ ਨੇ ਸੱਦਿਆ ਵਾ ਜੀਓ ਦੀ ਜਿਹੜੀ ਮਾਲਕਾਨ ਹੈ ਉਹ ਕਰਾਚੀ ਤੋਂ ਆਏ ਹੋਏ ਨੇ ਮੇਰੇ ਖਿਆਲ। ਉਹਨਾਂ ਦੀ ਕੱਲ੍ਹ ਜਾਂ ਪਰਸੋਂ ਜਿਹੜਾ ਮਤਲਬ ਪਿਛਲੇ ਦਿਨ ਲੰਘ ਗਏ ਨੇ, ਉਹਨਾਂ 'ਚ ਕੋਈ ਮੁਲਾਕਾਤ ਹੋਣੀ ਸੀ ਜਾਂ ਹੋਈ ਹੈ। ਮੈਂ ਫਿਰ ਅੱਗੇ ਚੈੱਕ ਨਹੀਂ ਕੀਤਾ, ਲੇਕਿਨ ਬਹਰਹਾਲ ਉਹ ਬੁਲਾਏ ਹੋਏ ਸੀਗੇ। ਅਤੇ ਹਕੂਮਤੀ ਅਦਾਰੇ ਉਹਨਾਂ ਨਾਲ ਗੱਲ ਕਰਨਗੇ। ਉਹ ਕੋਈ ਆਪਸ ਕੋਈ ਮਾਮਲਾ ਤੈਅ ਹੋ ਗਿਆ ਤਾਂ ਚੱਲ ਜਾਏਗਾ, ਨਹੀਂ ਤਾਂ ਫਿਰ ਪਤਾ ਕਾਸ਼ਫ ਬਾਸੀ ਤਰ੍ਹਾਂ 6 ਮਹੀਨੇ ਬੰਦ ਰਹੇਗਾ। 6 ਮਹੀਨੇ ਕਾਸ਼ਫ ਬਾਸੀ ਆ ਗਿਆ ਵਾਪਸ? ਨਹੀਂ ਸਰ, ਹਾਲੇ ਤੱਕ ਨਹੀਂ ਆਇਆ। ਹਾਂ, ਉੱਥੇ ਜ਼ਾਹਿਰ ਹੈ, ਅਤੇ ਹੁਣੇ ਤਾਂ ਆਏ 6 ਮਹੀਨੇ ਕੀ। ਉਹ ਤਾਂ ਕਾਫੀ ਟਾਈਮ ਹੋ ਗਿਆ। ਹਾਂ ਚਲੋ, ਹੁਣ ਤਾਂ ਬਹਰਹਾਲ ਚੋਈ ਸਾਹਿਬ ਇਹ ਵੀ ਖਬਰਾਂ ਚੱਲ ਰਹੀਆਂ ਨਾ, ਇਹਦੇ ਉੱਤੇ ਵੀ ਰੋਸ਼ਨੀ ਪਾਓ ਕਿ ਉਹ ਕਹਿ ਰਹੇ ਨੇ ਜੀ ਕਿ ਸਾਊਦੀ ਅਰਬ ਦੇ ਉੱਤੇ ਤਨਕੀਦ ਨਹੀਂ ਕਰਨੀ। ਇਹ ਕੀ ਕਿਹਾ ਤਾਰੜ ਸਾਹਿਬ? ਹਾਂ, ਉਹ ਰਾਣਾ ਸਾਹਿਬ ਇੱਕ ਮਤਲਬ ਬੜੀ ਇੱਕ ਨਵੀਂ ਅਜੀਬੋ ਗਰੀਬ, ਤੁਹਾਨੂੰ ਪਤਾ ਕਿ ਪਹਿਲਾਂ ਵੀ ਇੱਥੇ ਜਿਹੜੀ ਕੋਈ ਸਹਾਫਤ ਇਸ ਮੁਲਕ 'ਚ ਆਜ਼ਾਦ ਨਹੀਂ ਹੈ। ਸਹਾਫੀਆਂ 'ਤੇ ਬੜੀ ਪਾਬੰਦੀਆਂ, ਮੀਡੀਆ 'ਤੇ ਬੜੀ ਪਾਬੰਦੀਆਂ, TV ਚੈਨਲਾਂ 'ਤੇ, ਅਖਬਾਰਾਂ 'ਤੇ। ਅਤੇ ਇਹਦੇ ਨਾਲ ਹੁਣ ਮਤਲਬ ਨਵੀਆਂ ਪਾਬੰਦੀਆਂ ਆ ਰਹੀਆਂ ਜਿਹੜੀਆਂ ਪਹਿਲਾਂ ਕਦੀ ਨਹੀਂ ਸੁਣੀਆਂ ਸੀ। ਉਹ ਤਾਰੜ ਸਾਹਿਬ ਨੇ ਇਸ ਹਫ਼ਤੇ ਨਾਲ ਲਾ ਮਿਨਿਸਟਰ ਸੀ ਅਤਾਉਲਾ ਤਾਰੜ, ਇਨਫੋਰਮੇਸ਼ਨ ਮਿਨਿਸਟਰ ਅਤੇ ਲਾ ਮਿਨਿਸਟਰ ਨਜ਼ੀਰ ਤਾਰੜ ਸਾਹਿਬ, ਅਤੇ ਨਾਲ ਉਹਨਾਂ ਦੇ ਤਲਾਲ ਚੌਧਰੀ ਵੀ ਸੀ, ਇੰਟੀਰੀਅਰ ਸਟੇਟ ਮਿਨਿਸਟਰ ਇੰਟੀਰੀਅਰ। ਅਤੇ ਆਜ ਉਹਨਾਂ ਦੀ ਤਾਰੜ ਸਾਹਿਬ ਨੇ ਕਿਹਾ ਜੀ ਕਿ ਬੜਾ ਸਖਤ ਐਕਸ਼ਨ ਹੋਏਗਾ ਜਿਹੜਾ ਮੀਡੀਆ ਜਾਂ ਸੋਸ਼ਲ ਮੀਡੀਆ ਬਰਦਰਲੀ ਕੰਟਰੀਜ਼, ਹਮਸਾਇਆ ਮੁਲਕ ਉਹਨਾਂ ਦਾ ਮਤਲਬ ਸੀ ਜਿਹੜੇ ਸਾਡੇ ਅਰਬ ਕੰਟਰੀਜ਼ ਨੇ, ਉਹਨਾਂ ਦੇ ਬਾਰੇ ਜਿਹੜੀਆਂ ਖਬਰਾਂ ਜਾਂ ਚੀਜ਼ਾਂ ਡਿਸਕਸ ਕਰਦੇ ਨੇ। ਇਸ ਜਿਹੜੇ ਉਹਦੀ ਵਜ੍ਹਾ ਕੀ ਸੀ? ਉਹਦੀ ਵਜ੍ਹਾ ਕੀ ਸੀ? ਕਿਉਂ ਸਾਊਦੀ ਅਰਬ ਦੇ ਮਤਲਬ ਕੋਈ ਪ੍ਰੋਗਰਾਮ ਹੋਇਆ? ਕੀ ਹੋਇਆ? ਨਹੀਂ, ਉਹ ਅਸਲ ਇਹ ਹੈ ਕਿ ਟਵਿੱਟਰ 'ਤੇ ਸੋਸ਼ਲ ਮੀਡੀਆ 'ਤੇ ਲੋਕ ਲਿਖਦੇ ਨੇ ਨਾ ਜਿਹੜੀ ਆ ਸਾਰੀ ਵਾਰ ਹੋ ਰਹੀ ਹੈ। ਹੁਣ ਅਸਲ ਮਸਲਾ ਇਹ ਹੈ ਕਿ ਉਹਨਾਂ ਮੁਲਕਾਂ 'ਤੇ ਤੁਹਾਨੂੰ ਪਤਾ ਮੀਡੀਆ ਆਜ਼ਾਦ ਕੋਈ ਨਹੀਂ, ਉਹ ਤਾਂ ਕੰਟਰੋਲ ਮੀਡੀਆ, ਉਹ ਸਟੇਟ ਦਾ ਹੀ ਹੁੰਦਾ ਵਾ। UAE ਹੋ ਗਿਆ ਜਾਂ ਸਾਊਦੀਆ ਵੀ ਹੋ ਗਿਆ, ਇਸ ਕਰਕੇ ਉਹਨਾਂ ਨੂੰ ਉੱਥੇ ਤਾਂ ਕੋਈ ਮਸਲਾ ਨਹੀਂ। ਫਿਰ ਬਾਕੀ ਵੀ ਜਿਹੜੇ ਸਾਰੇ ਗਲਫ ਦੇ ਕੰਟਰੀਜ਼ ਨੇ, ਪਾਕਿਸਤਾਨ ਚੋਂ ਥੋੜ੍ਹੀ ਕੁਝ ਲੋਕਾਂ ਨੇ ਤਬਸਰੇ ਕੀਤੇ, ਕੁਝ ਕਾਲਮ ਲਿਖੇ, ਕੋਈ ਉਰਦੂ ਵਿੱਚ, ਅਤੇ ਕੋਈ ਵੱਡੇ ਵੱਡੇ ਜਿਹੜੇ ਸਾਡੇ ਫਨਕਾਰ, ਤਜ਼ਕੀਆ ਨਿਗਾਰ ਨੇ, TV 'ਤੇ ਕਲਮਕਾਰ ਵੱਡੇ ਨਹੀਂ, ਫਨਕਾਰ ਤਜ਼ਕੀਆਕਾਰ, ਉਹਨਾਂ ਨੇ ਕੀਤੇ। ਉਹਦੇ 'ਚ ਉਹਨਾਂ ਨੇ ਕੋਈ ਸਾਊਦੀ ਅਰਬ ਦੇ ਉੱਤੇ ਕੀਤੀ ਤਨਕੀਦ। ਅਤੇ ਉਹਦੇ ਉੱਤੇ ਫਿਰ ਸਾਊਦੀਆਂ ਨੇ ਜਵਾਬ ਮੰਗ ਲਿਆ ਇਹਨਾਂ ਕੋਲੋਂ। ਬਿਲਕੁਲ ਤੁਹਾਡੀ ਆਫੀਸ਼ੀਅਲ ਪੋਜੀਸ਼ਨ, ਕਿ ਉਹ ਜਿਹੜੇ ਫਨਕਾਰ ਤਜ਼ਕੀਆਕਾਰ ਨੇ ਨਾ, ਉਹ ਸਮਝੇ ਜਾਂਦੇ ਨੇ ਕਿ ਉੱਧਰ ਵਾਲਿਆਂ ਦੇ ਬਹੁਤ ਕਰੀਬ ਨੇ, ਕਿਉਂਕਿ ਅਗਰ ਇਹ ਗੱਲ ਕਰ ਰਹੇ ਇਹਦੇ 'ਤੇ ਕੋਈ ਗੱਲ ਹੋਏਗੀ। ਅਤੇ ਸਾਊਦੀ ਜਿਹੜਾ ਮੀਡੀਆ ਸੈਕਸ਼ਨ ਹੈ ਨਾ, ਅੰਬੈਸੀ ਦਾ ਇੱਥੇ ਬਹੁਤ ਵੱਡਾ ਸੈਕਸ਼ਨ ਹੈ ਚੋਈ ਸਾਹਿਬ, ਇੱਕ ਖਬਰ ਨੂੰ, ਅਖਬਾਰ ਨੂੰ ਅਤੇ TV ਨੂੰ ਮੋਨੀਟਰ ਕਰਦਾ। ਹਾਂ ਬਿਲਕੁਲ, ਅਤੇ ਉਹਨਾਂ ਦੇ ਆਪਣੇ ਵੀ ਤੁਹਾਨੂੰ ਪਤਾ ਇੱਥੇ ਅਰਬ ਨਿਊਜ਼ ਅਤੇ ਇੰਡੀਪੈਂਡੈਂਟ ਉਹਨਾਂ ਦੇ ਆਪਣੇ ਅਦਾਰੇ ਕੰਮ ਕਰ ਰਹੇ ਨੇ, ਫੰਡਿੰਗ ਉਹਨਾਂ ਦੀ ਨਾਲ ਅਦਾਰੇ ਕੰਮ ਕਰ ਰਹੇ ਨੇ। ਅਤੇ ਉਹ ਲੇਕਿਨ ਮਤਲਬ ਹੁਣ ਮਜ਼ੇ ਦੀ ਤੁਹਾਨੂੰ ਗੱਲ ਦੱਸਾਂ ਕਿ ਇੱਥੇ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, ਉਹਨਾਂ ਨੇ ਵੀ ਸਟੇਟਮੈਂਟ ਦੇ ਦਿੱਤੀ। ਵਾਹ ਜੀ ਵਾਹ! ਉਹ ਕੀ ਹੈ? ਉਹਨਾਂ ਨੇ ਬੜਾ ਤਸ਼ਵੀਸ਼ ਦਾ ਇਜ਼ਹਾਰ ਕੀਤਾ ਜੀ ਕਿ ਮੀਡੀਆ ਦੀ ਪਾਬੰਦੀ, ਕਿ ਫੋਰਨ ਪੁਲਿਸ ਨੂੰ ਮੀਡੀਆ ਡਿਸਕਸ ਨਾ ਕਰੇ।
ਕਿਉਂਕਿ ਉਹ ਉਹਨਾਂ ਨੇ ਲਾ ਮਿਨਿਸਟਰ ਨੇ ਇਹ ਕਿਹਾ ਨਾ ਕਿ ਫੋਰਨ ਪਾਲਿਸੀ ਜਿਹੜੀ ਸਾਡੀ ਉਹ ਇਹਦੇ ਨਾਲ ਹਿੱਟ ਹੁੰਦੀ, ਜਿਹੜੀ ਲੋਕ ਗੱਲਾਂ ਕਰਦੇ ਨੇ। ਉਹ ਇਸ ਕਰਕੇ ਤੇ ਬੜਾ ਸਖਤ ਹੈ, ਉਹਨਾਂ ਨੇ ਤੇ ਬੜਾ ਵਾਰਨਿੰਗ ਦਿੱਤੀ ਹੈ। ਉਹਨਾਂ ਨੇ ਕਿਹਾ ਅੱਛਾ, ਹਾਂ, ਉਹ ਮੈਨੂੰ ਲੱਗਦਾ ਪੀਕਾ ਸ਼ੀਕਾ ਨਹੀਂ, ਪੀਕਾ ਦੇ ਨਾਲ ਕੋਈ ਏਟੀ ਵਗੈਰਾ ਵੀ ਨਾ ਲਾਉਣ ਕਿਤੇ, ਹੁਣ ਜਿਹੜਾ ਬੰਦਾ ਅੰਦਰ ਗਿਆ। ਅੱਛਾ, ਮੈਨੂੰ ਤੇ ਉਹਨਾਂ ਨੇ ਬੜੀ ਸਖਤ ਕਿਸਮ ਦੀ ਵਾਰਨਿੰਗ ਆਈ ਉਹਨਾਂ ਇਹ ਤਾਂ ਮਤਲਬ ਹੈ ਕਿ ਖਾਸੀ ਹੀਟ ਆਈ ਫਿਰ ਹਾਂ, ਹੀਟ ਆਈ। ਅੱਛਾ, ਇਹ ਹੁਣ ਮਤਲਬ ਇਹਨਾਂ ਦੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ UAE ਹੈ, ਸਾਊਦੀ ਆ, ਇਹਨਾਂ ਦੇ ਆਪਣੇ ਤਾਂ ਮੀਡੀਆ ਸਟੇਟ ਕੰਟਰੋਲ ਨੇ, ਲੇਕਿਨ ਪਾਕਿਸਤਾਨ ਚਲੋ ਲੂਲਾ ਲੰਗੜਾ ਜਿਸ ਤਰ੍ਹਾਂ ਦਾ ਮੀਡੀਆ ਹੈ, ਕੁਛ ਪਾਬੰਦੀਆਂ, ਲੇਕਿਨ ਫਿਰ ਵੀ ਤੁਹਾਨੂੰ ਪਤਾ ਇਹਨਾਂ ਮੁਲਕਾਂ ਤੋਂ ਅੱਛਾ। ਤੇ ਉਹ ਹੁਣ ਸਾਡੇ ਮੀਡੀਆ ਨੂੰ ਵੀ ਮਤਲਬ ਡਿਕਟੇਸ਼ਨ ਉਹ ਦੇਣਗੇ। ਦੇਖੋ, ਇੱਥੇ ਦੇਣ ਦੀ ਪੋਜੀਸ਼ਨ ਤੇ ਪਹਿਲੇ ਵੀ ਸਨ, ਹੁਣ ਵੀ ਨੇ, ਕਿਉਂਕਿ ਇਹ ਪਹਿਲੇ ਵੀ ਇਸ ਤਰ੍ਹਾਂ ਦੀ ਸਾਡੇ ਕਨਸਟੀਟਿਊਸ਼ਨ ਵਿੱਚ ਵੀ ਅਮੈਂਡਮੈਂਟ ਕੀਤੀਆਂ ਗਈਆਂ ਦੋਸਤ ਮਮਾਲਿਕ ਦੇ ਉੱਤੇ ਤਨਕੀਦ, ਤੇ ਉਹ ਆਲਰੇਡੀ ਹੈ ਨੇ, ਬਿਲਕੁਲ ਹੈ, ਉਹ ਹੈ ਨੇ। ਅਤੇ ਹੁਣ ਦੁਨੀਆ ਇਸ ਵਕਤ ਬੜੇ ਇੱਕ ਕ੍ਰਾਈਸਿਸ ਵਿੱਚ ਹੈ। ਇੱਥੇ ਹਿਊਮਨ ਰਾਈਟਸ ਅਤੇ ਆਜ਼ਾਦੀ ਇਜ਼ਹਾਰ ਅਤੇ ਡੈਮੋਕ੍ਰੈਟਿਕ ਵੈਲਿਊ, ਇਹ ਟਰੰਪ ਨੇ ਜਿਹੜਾ ਕੁਝ ਕਰ ਰਿਹਾ ਨਾ, ਉਹ ਵੀ ਫਿਰ ਸਾਡੇ ਤਾਲੁਕਾਤ ਬੜੇ ਨਵੇਂ ਸਿਰੇ ਤੋਂ ਇਸਤਵਾਰ ਹੋ ਰਹੇ ਨੇ। ਅਰਬਾਂ ਦੇ ਉੱਤੇ ਸਾਡੀ ਡਿਪੈਂਡੈਂਸ ਬਹੁਤ ਜ਼ਿਆਦਾ ਵੱਧ ਗਈ। ਪਹਿਲੇ ਤਾਂ ਅਸੀਂ 90s ਤੱਕ, ਬਲਕਿ ਮੁਸ਼ਰਫ ਤੋਂ ਬਾਅਦ ਤੱਕ 13-14 ਤੱਕ ਮੈਨੇਜ ਕਰ ਰਹੇ ਸਾਂ ਤਾਲੁਕ। ਸਾਡਾ ਪੋਟੈਂਸ਼ੀਅਲ ਵੀ ਕਾਫੀ ਬਿਹਤਰ ਸੀ ਇਕੋਨਮੀ ਦਾ, ਅਤੇ ਡਿਪੈਂਡੈਂਸ ਜਿਹੜੀ ਹੈ ਬਹੁਤ ਜ਼ਿਆਦਾ ਨਹੀਂ ਸੀ। ਅਸੀਂ ਡਾਇਵਰਸੀਫਾਈ ਕੀਤਾ ਹੋਇਆ ਸੀ। ਹੁਣ ਹੁੰਦਾ ਜਾ ਰਿਹਾ ਉਹ ਸ਼ਰਿੰਕ। ਹੁਣ ਅਸੀਂ ਖੁੱਲ੍ਹ ਕੇ ਇੱਕ ਪਾਕਿਸਤਾਨ ਨੂੰ ਕਹਿਣਾ ਪੈ ਗਿਆ ਅਸੀਂ ਤਾਂ ਸਾਊਦੀ ਅਰਬ ਦੇ ਨਾਲ। ਅਤੇ ਇਸ ਤੋਂ ਤੁਹਾਨੂੰ ਪਤਾ ਚੱਲਦਾ ਨਾ ਕਿ ਕਿੱਥੇ ਉਹਦੇ ਲਈ ਫਿਰ ਸਾਊਦੀ ਅਰਬ ਦੇ ਨਾਲ ਤਾਲੁਕ ਇਸ ਤਰ੍ਹਾਂ ਨੇ ਕਿ ਉਹ ਤਾਂ ਆਪਣੇ ਤਨਕੀਦ ਬਰਦਾਸ਼ਤ ਨਹੀਂ ਕਰਦੇ, ਨਾ ਕਿਸੇ ਨੂੰ ਹੱਕ ਦਿੰਦੇ ਨੇ। ਇਹ ਜਿਹੜਾ ਡਿਫੈਂਸ ਐਗਰੀਮੈਂਟ ਹੋਇਆ ਜੀ, ਅੱਜ ਤੱਕ ਉਹਦਾ ਕੋਈ ਡਾਕੂਮੈਂਟ ਸਾਹਮਣੇ ਨਹੀਂ ਹੈ ਸਿਵਾਏ ਜੁਆਇੰਟ। ਇਹ ਗਏ ਸਨ ਜੀ ਸਾਡੇ ਫੀਲਡ ਮਾਰਸ਼ਲ ਸਾਹਿਬ, ਪ੍ਰਾਈਮ ਮਿਨਿਸਟਰ, ਉੱਧਰ ਮਿਲੇ ਮੁਹੰਮਦ ਬਿਨ ਸਲਮਾਨ ਨੂੰ, ਉਹਨਾਂ ਦੇ ਇੰਟੈਲੀਜੈਂਸ ਚੀਫ ਨੂੰ, ਸਾਰਿਆਂ ਨੂੰ ਮਿਲੇ। ਉਹ ਮੈਂ ਖਬਰ ਕੀਤੀ ਅਤੇ ਕਾਲਮ ਵੀ ਲਿਖਿਆ ਉਸ 'ਤੇ ਮੈਂ। ਅਤੇ ਉਹਦੇ 'ਚ ਉਹਨਾਂ ਨੇ ਪਹਿਲੀ ਵਾਰੀ ਮੈਂ ਵੇਖਿਆ ਬੜੇ ਅਰਸੇ ਬਾਅਦ ਜੁਆਇੰਟ ਸਟੇਟਮੈਂਟ, ਬੜੀ ਉਹੀ ਹੈ ਹਮਨੇ ਦੋਸਤੀ ਕੀ ਮੁਤਲਕ ਬਾਤ ਕੀ, ਜਿਵੇਂ ਸਊਦੀ ਵਸਦੀ ਕਰ ਰਹੇ ਹਾਂ ਜੀ, ਕਿ ਅਸੀਂ ਉਹ ਵੇਖੇ ਕਿ ਸਾਡਾ ਇਕਨੋਮਿਕ ਕੋਆਪਰੇਸ਼ਨ ਕਿਸ ਤਰ੍ਹਾਂ ਵੱਧ ਸਕਦੀ। ਉਹ ਇੱਕ ਫਿਰ ਐਂਡ 'ਚ ਜਾ ਕੇ 4 ਸਤਰਾਂ ਦੀ ਖਬਰ ਹੈ, ਬਾਕੀ ਨਾਂ ਨੇ ਸਾਰੇ। ਉਹਨੇ ਕਿਹਾ ਜੀ ਕਿ ਹੁਣ ਜਿਹੜਾ ਡਿਫੈਂਸ ਅਤੇ ਸਟ੍ਰੈਟੇਜਿਕ ਕੋਆਪਰੇਸ਼ਨ ਦੀ ਅਗਲਾ ਮਰਹਲਾ ਕਿਸ ਤਰ੍ਹਾਂ ਜਾਏਗਾ, ਉਹਦੇ ਉੱਤੇ ਵੀ ਗੱਲ। ਅੱਛਾ, ਇਹ ਜਿਹੜੀ ਹੁਣ ਡਿਪੈਂਡੈਂਸ ਤੁਸੀਂ ਕਹਿ ਰਹੇ ਹੋ ਕਿ ਡਿਪੈਂਡੈਂਸ ਸਾਡੀ ਵੱਧ ਗਈ ਹੈ, ਲੇਕਿਨ ਇਹ ਦੇਖਿਓ ਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਉੱਧਰੋਂ ਬੈਠੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉੱਥੇ ਬੈਠਾ MBS, ਅਤੇ ਉੱਥੇ ਬੈਠਾ ਉਹਨਾਂ ਦੇ ਇੰਟੈਲੀਜੈਂਸ ਚੀਫ, ਇੱਥੇ ਬੈਠੇ ਸ਼ਹਿਬਾਜ਼ ਸ਼ਰੀਫ, ਇੱਥੇ ਬੈਠੇ ਸਾਡੇ ਫੀਲਡ ਮਾਰਸ਼ਲ ਅਤੇ ਸਾਗਡਾਰ, ਅਤੇ ਉਹ ਕਹਿੰਦੇ ਜੀ ਕਿ ਕੌਂਸਲ ਜਨਰਲ ਵੀ ਸੀ ਜੱਦੇ-ਆਲਾ। ਅਤੇ ਇੰਨੀ ਹਾਈ ਲੈਵਲ ਮੀਟਿੰਗ ਸੀ, ਉਹਦੇ ਵੀ ਉਹਨਾਂ ਨੇ ਕੋਈ ਪੂਰੀ ਖਬਰ ਨਹੀਂ ਦਿੱਤੀ ਨਾ। ਉਹ ਵੀ ਤੁਹਾਨੂੰ ਪੜ੍ਹੋਗੇ ਤੇ ਜਾ ਕੇ ਤੁਹਾਡੀ ਖਬਰ 'ਚ ਮੈਂ ਖਬਰ ਕੱਢ ਲਈ। ਕੀ ਉਹ ਖਬਰ ਇਹ ਆ ਕਿ ਹੋਰ ਪੈਸੇ ਉਹਦੇ 'ਚ, ਤੇ ਤੁਸੀਂ ਦੇਖੋ ਇਹਦੇ ਉੱਤੇ ਪੀਕਾ ਲੱਗ ਜਾਣਾ। ਹਾਂ, ਠੀਕ ਹੈ, ਮੈਂ ਨਹੀਂ ਗੱਲ ਕਰਦਾ ਹੈ। ਹਾਂ, ਲੇਕਿਨ ਇਹ ਹੈ ਕਿ ਉਹ ਡਿਪੈਂਡੈਂਸ ਦੀ ਗੱਲ ਤੇ ਕਰ ਸਕਦੇ ਨਾ, ਕਿ ਜਿਹੜੀ ਡਿਪੈਂਡੈਂਸ ਵੱਧ ਰਹੀ ਹੈ ਉਹਦੀ ਵਜ੍ਹਾ ਹੈ ਕਿ ਜਦੋਂ ਸਾਡੀ ਆਪਣੀ ਇਕੋਨਮੀ ਇੰਡੀਪੈਂਡੈਂਟ ਨਹੀਂ, ਸਾਡੇ ਕੋਲ ਪੈਸੇ ਨਹੀਂ ਹੈ, ਅਸੀਂ ਉਹਨਾਂ ਕੋਲ ਲੈ ਕੇ ਰੋਲ ਓਵਰ ਕਰਾ ਰਹੇ ਹਾਂ, ਉਹਨਾਂ ਕੋਲ ਤੇਲ ਉਧਾਰਾ ਲੈ ਰਹੇ ਹਾਂ, ਅਤੇ ਫਿਰ ਸਾਡੀ ਸਵੈਰਨਟੀ ਜਿਹੜੀ ਉਹ ਮੁਤਾਸਰ ਤੇ ਹੋਏਗੀ ਨਾ। ਦੇਖੋ ਚੋਈ ਸਾਹਿਬ, ਇੱਕ ਹੈ ਤੇ ਮਸਲਾ ਆਪਣੀ ਜਗ੍ਹਾ 'ਤੇ, ਲੇਕਿਨ ਇਸ ਤੋਂ ਵੱਡਾ ਜਿਹੜਾ ਕ੍ਰਿਟੀਕਲ ਮਸਲਾ ਨਾ, ਉਹ ਜਿਸ ਤੋਂ ਸਾਡੇ ਬਹੁਤ ਸਾਰੇ ਦੋਸਤਾਂ ਨੂੰ ਬਹੁਤ ਤਕਲੀਫ ਹੁੰਦੀ, ਲੇਕਿਨ ਉਹ ਗੱਲ ਕਰਨੀ ਚਾਹੀਦੀ। ਦੇਖੋ, ਈਰਾਨ ਦੇ ਨਾਲ ਸਾਡੇ ਤਾਲੁਕਾਤ ਨਾ ਸ਼ਾਹ ਦੇ ਆਖਰੀ ਦੌਰ 'ਤੇ ਖਰਾਬ ਹੋ ਗਏ ਸਨ, ਲੇਕਿਨ ਬਹੁਤ ਜ਼ਿਆਦਾ ਨਹੀਂ ਸਨ। ਲੇਕਿਨ ਜਦੋਂ ਦਾ ਫਿਰ ਇਮਾਮ ਖਮੀਨੀ ਦਾ ਇਨਕਲਾਬ ਆਇਆ, ਪਾਕਿਸਤਾਨ ਦੇ ਤਾਲੁਕਾਤ ਕਦੀ ਵੀ ਬਹੁਤ ਅੱਛੇ ਨਹੀਂ ਰਹੇ। ਉਹਦੀ ਬਹੁਤ ਸਾਰੀ ਵਜੂਹਾਤ ਨੇ। ਜਦੋਂ ਮਰਗ ਬਰਗ ਅਮਰੀਕਾ ਨਾਰਾ ਲਾਉਂਦੇ ਸਨ, ਅਤੇ ਮਰਗ ਬਰਗ ਜ਼ਿਆਉਲ ਹੱਕ ਵੀ ਲਾਉਂਦੇ ਸਨ ਨਾਰੇ, ਉਹ ਮਰਗ ਬਰਗ ਪਾਕਿਸਤਾਨ ਦੇ ਨਾਰੇ ਵੀ ਉੱਥੇ ਵੱਜਦੇ ਸਨ। ਅਤੇ ਇਹ ਪੂਰੀ ਹਿਸਟਰੀ ਹੈ। ਉਹਨਾਂ ਨੇ ਫਿਰ ਜਿਸ ਤਰੀਕੇ ਨਾਲ ਸ਼ੀਆ ਤਨਜ਼ੀਮਾਂ ਦੇ ਉੱਤੇ ਇਨਵੈਸਟਮੈਂਟ ਕੀਤੀ, ਇਹਨਾਂ ਨੂੰ ਹੋਮਸ ਅਤੇ ਇਹ ਉਹ ਆਪਣਾ ਪ੍ਰੋਕਸੀਆਂ ਇੱਥੇ ਕ੍ਰੀਏਟ ਕੀਤੀਆਂ, ਠੀਕ ਹੈ। ਉਹਦੇ ਨਾਲ ਪੂਰਾ ਸਾਡਾ ਇੱਕ 79 ਤੋਂ ਚੱਲ ਰਿਹਾ ਈਰਾਨ ਦੇ ਨਾਲ ਬੜਾ ਬੈਡ ਪੈਚ, ਬੜਾ ਇੱਕ ਅੱਛਾ ਪੈਚ ਆਇਆ ਸੀ ਹੁਣੇ ਪਿਛਲੇ ਸਾਲ, ਬਲਕਿ 24 ਤੋਂ ਸ਼ੁਰੂ ਹੋ ਗਿਆ ਸੀ, ਜਦੋਂ ਅਸੀਂ ਉਹਨਾਂ ਦੇ ਹਮਲੇ ਦਾ ਜਵਾਬ ਦਿੱਤਾ। ਫਿਰ ਸਾਡੀ ਫੋਰਨ ਪੋਲਿਸੀ ਸ਼ਿਫਟ ਆਇਆ ਥੋੜ੍ਹਾ ਜਿਹਾ, ਅਤੇ ਉੱਧਰੋਂ ਅਸੀਂ ਸੌਫਟ ਹੋਏ ਹਾਂ। ਅਦਰਵਾਈਜ਼ ਬੜਾ ਇੱਕ ਕ੍ਰਿਟੀਕਲ। ਅਤੇ ਸਾਊਦੀ ਅਰਬ ਦੇ ਨਾਲ ਸਾਡਾ ਤਾਲੁਕ ਇਹ ਪੁੱਟੋ ਬੁਨਿਆਦ ਰੱਖ ਕੇ ਗਿਆ ਨਾ। ਬਿਲਕੁਲ, ਸਾਊਦੀ ਅਰਬ ਦੇ ਨਾਲ ਅਤੇ UAE ਦੇ ਨਾਲ ਤਾਲੁਕਾਤ ਦੀ,
ਉਹਦੇ 'ਚ ਡੈਫਰ ਪੇਮੈਂਟਸ ਦੇ ਉੱਤੇ ਤੇਲ ਵੀ ਮਿਲ ਰਿਹਾ, ਸਭ ਕੁਝ ਮਿਲ ਰਿਹਾ ਹੈ ਜੀ। ਸਾਡੀ ਡਿਫੈਂਸ ਕਾਰਪੋਰੇਸ਼ਨ, ਇਸ ਤੋਂ ਇਲਾਵਾ ਪਿਛਲੀ 82 ਦਾ ਐਗਰੀਮੈਂਟ ਵੀ ਹੈ। ਸਭ ਤੋਂ ਜ਼ਿਆਦਾ ਪਾਕਿਸਤਾਨੀ ਇੱਕ ਦੌਰ 'ਚ ਜਿਹੜੇ ਐਕਸਪੈਟ ਸਨ ਉਹ ਪਾਕਿਸਤਾਨੀ ਸਨ। ਬਿਲਕੁਲ ਉਹ ਉਹਨਾਂ ਦੀ, ਕਿਉਂਕਿ ਉਹ ਪਸੰਦ ਕਰਦੇ ਨੇ ਕਿ ਪਾਕਿਸਤਾਨੀ ਹੋਣ ਅਤੇ ਮੁਸਲਿਮ ਹੋਣ ਜੀ, ਅਤੇ ਸਭ ਤੋਂ ਜ਼ਿਆਦਾ ਰਿਮਿਟੈਂਸਿਸ ਇੱਥੋਂ ਆਉਂਦੀਆਂ, ਰਿਮਿਟੈਂਸਿਸ ਉੱਥੋਂ ਆਉਂਦੀਆਂ, ਡਿਫੈਂਸ ਪੈਕਟ ਤੁਹਾਡਾ ਉਹਨਾਂ ਦੇ ਨਾਲ, ਤੇਲ ਤੁਸੀਂ ਉੱਥੋਂ ਲੈਂਦੇ ਹੋ, ਅਤੇ ਗਾਲਾਂ ਕੱਢਦੇ ਹੋ ਕਿ ਤੁਸੀਂ ਇਰਾਨ ਨਾਲ ਖਲੋ ਜਾਓ। ਇਹ ਹੁਣ ਨਹੀਂ ਗੱਲ ਸਮਝ। ਮੈਂ ਇਹੀ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹ ਰਿਹਾ ਸੀ ਕਿ ਜਿਹੜਾ ਇਹ ਪਾਕਿਸਤਾਨ ਇੱਕ ਹੁਣ ਬੈਲੈਂਸਿੰਗ ਐਕਟ ਕਰ ਰਿਹਾ ਹੈ ਕਿ ਸਟੇਟਮੈਂਟ ਦਿੱਤੀ ਜੀ ਕਿ ਖਮਨਾਈ ਸਾਹਿਬ ਦੀ ਜਿਹੜੀ ਅਸੈਸੀਨੇਸ਼ਨ ਆ ਉਹ ਤੇ ਇਹਨਾਂ ਨੇ ਕੰਡੈਮ ਕੀਤਾ, ਲੇਕਿਨ ਅਮਰੀਕਾ ਦਾ ਨਾਮ ਲਿਆ ਬਗੈਰ, ਯਾਨੀ ਕਿ ਬੈਲੈਂਸਿੰਗ ਐਕਟ ਜਿਹੜਾ 3 ਮੁਲਕਾਂ ਦੇ ਨਾਲ, ਕਿ ਪਾਕਿਸਤਾਨ ਅਮਰੀਕਾ ਦੇ ਨਾਲ ਵੀ ਖੜਾ, ਇਰਾਨ ਦੇ ਨਾਲ ਵੀ ਖੜਾ, ਸਾਊਦੀ ਨਾਲ, ਇਹ ਬੈਲੈਂਸਿੰਗ ਐਕਟ ਕਦੋਂ ਤੱਕ ਚੱਲੇਗਾ ਜਾਂ ਕਿੰਨਾ ਕਾਮਯਾਬ ਰਹੇਗਾ? ਹੁਣ ਇਹਨੂੰ ਇਹ ਨਹੀਂ, ਬੈਲੈਂਸਿੰਗ ਐਕਟ ਵਾਲੀ ਪੋਲਿਸੀ ਤੋਂ ਅੱਗੇ ਨਿਕਲ ਆਇਆ। ਜੰਗ ਦਾ ਜਿਹੜਾ ਇੰਪੈਕਟ ਹੋਇਆ ਨਾ, ਇਹ ਜੋ ਗਏ ਨੇ ਫੀਲਡ ਮਾਰਸ਼ਲ ਸਾਹਿਬ, ਤਾਂ ਉਸ ਤੋਂ ਇੱਕ ਦਿਨ ਪਹਿਲੇ ਜਿਹੜਾ ਹੈ ਨਾ, ਫਾਰਨ ਮੀਡੀਆ ਦਾ ਇੱਕ ਬੰਦਾ ਰੱਖਿਆ ਹੈ ਨਾ ਮੀਡੀਆ ਨੂੰ ਡੀਲ ਕਰਨ ਵਾਸਤੇ, ਐਡਵਾਈਜ਼ਰ, ਉਹਨੇ ਕਿਹਾ ਜੀ ਕਿ ਅਸੀਂ ਪਾਕਿਸਤਾਨ ਫੈਸਲਾ ਕਰ ਲਿਆ, ਅਸੀਂ ਸਾਊਦੀ ਅਰਬ ਦੇ ਨਾਲ, ਅਗਰ ਕੋਈ ਮਸਲਾ ਹੋਇਆ ਅਸੀਂ ਉਹਨਾਂ ਤੋਂ ਪਹਿਲੇ ਹੀ ਕਰਾਂਗੇ। ਇਹ ਬੜਾ ਪੋਲਿਸੀ ਸ਼ਿਫਟ ਆ ਗਿਆ। ਉਹ ਪਹਿਲੇ ਸਟੇਟਮੈਂਟ ਆਉਣ ਦਾ ਮਤਲਬ ਇਹ ਸੀ ਕਿ ਜਿਹੜਾ ਇੰਟਰਵਿਊ 'ਚ ਉਹਨੇ ਗੱਲ ਕੀਤੀ ਕਿ ਇਹ ਫੀਲਡ ਮਾਰਸ਼ਲ ਸਾਹਿਬ ਜਾ ਰਹੇ ਨੇ ਤਾਂ ਕਿ ਰਾਹ ਹਮਵਾਰ ਹੋ ਜਾਵੇ ਅਤੇ ਇਰਾਨ ਨੂੰ ਮੈਸੇਜਿੰਗ ਹੋ ਜਾਵੇ। ਇਹ ਇਹਨੇ ਸਟੇਟਮੈਂਟ ਦਿੱਤਾ, ਬੰਦੇ ਨੇ TV 'ਤੇ ਇੰਟਰਵਿਊ ਦਿੱਤਾ, ਅਤੇ ਫੋਨ ਆ ਗਿਆ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ। ਅੱਛਾ, ਹਾਂ, ਅਤੇ ਇਰਾਨੀ ਸਦਰ ਸਾਹਿਬ ਦੀ ਗੱਲ ਕਰ ਰਹੇ ਉਹਨਾਂ ਨੇ? ਹਾਂ, ਉਹਨਾਂ ਦੀ ਗੱਲ ਕਰ ਰਹੇ। ਉਹਦੇ ਪਿੱਕਾ ਨਾ ਲੱਗ ਜਾਏ ਨਾਂ ਲੈਣ, ਅਤੇ ਮੈਂ ਇਸ ਲਈ ਨਹੀਂ ਲਿਆ। ਅਤੇ ਇਰਾਨੀ ਸਦਰ ਅਤੇ ਉਹ ਆ ਗਿਆ, ਫੋਨ ਵੀ ਹੋ ਗਿਆ। ਅਤੇ ਉਹ ਤਾਂ ਚਲੋ ਫੋਰਨ ਪੋਲਿਸੀ ਦੇ ਇਸ਼ੂ ਨੇ, ਅਸੀਂ ਤਾਂ ਲਹਿਦਾ ਪੋਡਕਾਸਟ ਕਰਨੇ ਆ ਨੈਰੇਟਿਵਸ ਵਿਦ ਆਮਿਰਾਨਾ, ਉਹ ਵੇਖਿਆ ਕਰੋ, ਉਰਦੂ 'ਚ ਹੁੰਦੀ, ਤੁਹਾਨੂੰ ਸਮਝ ਆਏਗੀ। ਉਹਦੇ 'ਚ ਮੈਂ ਉਹਦੇ 'ਚ ਤਜ਼ੀਆ ਵੀ ਕੀਤਾ ਕੱਲ੍ਹ। ਅਤੇ ਉਹ ਹੁਣ ਪੋਜੀਸ਼ਨ ਪਾਕਿਸਤਾਨ ਨੂੰ ਲੈਣੀ ਪੈ ਗਈ ਹੈ, ਅਤੇ ਪੋਜੀਸ਼ਨ ਜਦੋਂ ਲੈ ਲਈ ਹੈ ਅਤੇ ਤਨਕੀਦ ਕਿਹਨੇ ਕਰਨੀ? ਉਹ ਜਿਹਨਾਂ ਦੀ ਕੋਈ ਆਈਡੀਓਲੋਜੀਕਲ ਅਫੀਲੀਏਸ਼ਨ ਹੈ, ਜਿਹਨਾਂ ਦੀ ਸਿੰਪੈਥੀ ਹੈ ਇਰਾਨ ਦੇ ਨਾਲ, ਉਹਨਾਂ ਨੇ ਕਰਨੀ। ਕੋਈ ਲੈਫਟ ਵਾਲੇ ਵੀ ਥੋੜ੍ਹੇ ਜਿਹੇ ਸਾਡੇ ਜਜ਼ਬਾਤੀ ਹੋ ਜਾਂਦੇ ਨੇ। ਉਹ ਜੰਗ ਦਾ ਅਤੇ ਪਾਕਿਸਤਾਨ ਦਾ ਵੀ ਸਟਾਂਸ ਹੈ, ਪੂਰੀ ਦੁਨੀਆ ਦਾ। ਅਮਰੀਕਾ 'ਚ ਰਿਪਬਲਿਕਨਸ ਦੇ ਖਿਲਾਫ ਹੈ ਕਿ ਜੰਗ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਸੀ। ਇਹ ਤਾਂ ਆਪਣੀ ਜਗ੍ਹਾ 'ਤੇ ਇਸ਼ੂ ਹੈ ਨਾ, ਅਸੀਂ ਵੀ ਕਹਿ ਰਹੇ ਨਹੀਂ ਸੀ ਹੋਣੀ ਚਾਹੀਦੀ। ਇਜ਼ਰਾਈਲ ਦਾ ਡਿਜ਼ਾਈਨ ਹੈ ਸਭ ਕੁਝ, ਹੁਣ ਹੋ ਗਈ, ਹੁਣ ਕੌਨਫਲਿਕਟ ਵੱਧ ਗਿਆ। ਹੁਣ ਇਰਾਨ ਨੇ UAE 'ਤੇ ਹਮਲੇ ਸ਼ੁਰੂ ਕਰਤੇ, ਸਾਊਦੀ ਅਰਬ 'ਤੇ ਹਮਲੇ ਸ਼ੁਰੂ ਕਰਤੇ। ਹੁਣ ਆ ਗਿਆ ਪਾਕਿਸਤਾਨ ਦਾ ਇਮਤਿਹਾਨ। ਹੁਣ ਤੇ ਫੈਸਲਾ ਕਰਨਾ ਹੈ ਅਸੀਂ ਕਿੱਥੇ ਖਲੋਣਾ ਹੈ। ਅਸੀਂ ਤੇ ਜੰਗ ਤੇ ਨਹੀਂ ਰੁਕਵਾ ਸਕਦੇ ਜਾ ਕੇ, ਤਰਲਾ ਤੇ ਨਹੀਂ ਟਰੰਪ ਦਾ ਕਰ ਸਕਦੇ ਕਿ ਬਈ ਤੂੰ ਜੰਗ ਰੋਕ। ਬੀਬੀ ਨੇਤਨਯਾਹੂ ਨੂੰ ਚੰਡ ਮਾਰ ਕੇ ਕਹੀਏ ਉੱਠੋ ਤੇ ਤੂੰ ਜੰਗ ਰੋਕ, ਇਹ ਤੇ ਨਹੀਂ ਹੋ ਸਕਦਾ ਨਾ। ਤੇ ਅਸੀਂ ਤੇ ਸਿਰਫ ਆਪਣੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ, ਜਿਹੜਾ ਸਾਡਾ ਦੋਸਤ ਹੈ ਉਹਦੇ ਨਾਲ ਖਲੋਣਾ ਚਾਹੀਦਾ ਕਿ ਨਹੀਂ। ਬਿਲਕੁਲ। ਔਰ ਤੁਸੀਂ ਤੇ ਖਬਰ ਵੀ ਦੇ ਦਿੱਤੀ ਹੈ ਕਿ ਪਾਕਿਸਤਾਨ ਸਾਊਦੀ ਨਾਲ ਖੜਾ, ਮਤਲਬ ਖੜਾ। ਅਗਰ ਕੋਈ ਹੁਣ ਸਾਊਦੀ ਨਾਲ ਮਸਲਾ ਆਇਆ ਤਾਂ ਪਾਕਿਸਤਾਨ ਕਰੇਗਾ, ਕਿਉਂਕਿ ਸਾਡਾ ਇਫੈਕਟ ਵੀ ਹੈ। ਬਿਲਕੁਲ। ਤੇ ਨਵਾਂ ਜਿਹੜਾ ਇਕਨੋਮਿਕ ਪੂਰੀ ਹਿਸਟਰੀ ਹੈ ਸਾਡੀ ਰਿਲੇਸ਼ਨਸ਼ਿਪ ਦੀ, ਤੇ ਬਿਲਕੁਲ ਇਦਾਂ ਹੀ ਆ। ਤੇ ਉਹ ਗੱਲਾਂ ਤੇ ਰਾਣਾ ਸਾਹਿਬ ਹੋ ਗਈਆਂ ਸਾਰੀਆਂ ਕਲੀਅਰ। ਲੇਕਿਨ ਉਹ ਜਿਹੜੀ ਆਜ਼ਾਦੀ ਹੈ, ਸਾਫਤ ਵਾਲੀ ਗੱਲ ਆਪਣੀ ਜਗ੍ਹਾ ਤੇ ਹੈ। ਉਹ ਹੈ ਵੈਸੇ, ਉਹ ਮਤਲਬ ਇੰਨਾ ਕਿ ਲੋਕਾਂ ਦਾ ਖਿਆਲ ਕਰਨ ਕਿ ਲੋਕ ਹੁਣ ਫੋਰਨ ਪਾਲਿਸੀ ਦੇ ਅਸੀਂ ਨਹੀਂ, ਬਿਲਕੁਲ ਉਹ ਤੇ ਕਰਾਂਗੇ, ਅਸੀਂ ਗੱਲ ਕਰਾਂਗੇ। ਤਾਂ ਐਸੀ ਤਨਕੀਦ ਹੀ ਕੀਤੀ ਹੈ ਨਾ, ਅਸੀਂ ਤਾਂ ਕੀਤੀ। ਇੱਕ ਉਸ ਪਹਿਲੂ ਦੇ ਉੱਤੇ ਤਨਕੀਦ ਕੀਤੀ ਜਿਹਦੇ ਉੱਤੇ ਪਾਕਿਸਤਾਨ ਵਿੱਚ ਤਨਕੀਦ ਨਹੀਂ ਹੋ ਰਹੀ ਨਾ, ਕਿਉਂਕਿ ਇੱਕ ਪੂਰਾ ਮੀਡੀਆ 'ਚ ਚੋਈ ਸਾਹਿਬ ਨੈਰੇਟਿਵ ਬਣਿਆ ਕਿ ਇੱਕ ਪਹਿਲਾਂ ਇਹ ਮੀਡੀਆ ਫਰੇਮ ਕਰਦਾ ਮਜ਼ਲੂਮ, ਫਿਰ ਉਹਦੀ ਹਮਾਇਤ ਕਰਦਾ, ਉਹਦੇ ਮੁਕਾਬਲੇ 'ਚ ਬਣਾਉਂਦਾ ਹੈ ਜ਼ਾਲਮ। ਠੀਕ ਹੈ, ਉਹਦੇ 'ਚ ਇਸ ਵਾਰੀ ਜਿਹੜੀ ਫਰੇਮਿੰਗ ਕੀਤੀ ਨਾ, ਉਹਦੇ ਇਰਾਨ ਹੋ ਗਿਆ ਮਜ਼ਲੂਮ, ਹੋਏਗਾ ਠੀਕ ਇਸ ਤਰ੍ਹਾਂ ਬਿਲਕੁਲ। ਅਤੇ ਦੂਜੇ ਉਹ ਬਾਕੀ ਜਿਹਨਾਂ ਉੱਤੇ ਹਮਲੇ ਕਰ ਰਹੇ ਹੋ ਗਏ ਜ਼ਾਲਮ, ਹਾਲਾਂਕਿ ਉਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਵਿੱਚ। ਉਹਨਾਂ ਨੇ ਕਿਹਾ ਕਿ ਨਾ ਕਰੋ ਜੰਗ। ਓਮਾਨ ਜਿਹੜਾ ਸੁਲ੍ਹਾ ਕਰਾ ਰਿਹਾ ਸੀ ਉਸਦੇ ਹਮਲੇ ਕਰਤੇ, ਅਤੇ ਪਾਕਿਸਤਾਨ ਨੂੰ ਵੀ ਕਹਿੰਦੇ ਕਿ ਤੂੰ ਵੀ ਜ਼ਾਲਮਾਂ 'ਚ ਸ਼ਾਮਿਲ ਹੈ। ਹਾਂ, ਇੱਥੇ ਲੋਕਲ ਸੈਂਟੀਮੈਂਟ ਇਰਾਨ ਦੇ ਨਾਲ ਆ, ਅਤੇ ਪੈਸੇ ਸੀ ਤੇ ਤੇਲ ਲੈ ਰਹੇ ਸਾਊਦੀਆ ਦੇ ਨਾਲ, ਤੇ ਐਗਰੀਮੈਂਟ ਵੀ ਕੀਤਾ। ਇਹ ਹੋ ਨਹੀਂ ਸਕਦਾ, ਇਹ ਨਹੀਂ ਹੋ ਸਕਦਾ। ਇਹਦੇ ਨਾਲ ਰਾਣਾ ਸਾਹਿਬ, ਇਮਰਾਨ ਖਾਨ ਸਾਹਿਬ ਦੀ ਜਿਹੜੀ ਸਿਹਤ ਆ, ਉਹਦੇ ਤੇ ਖਬਰ ਵੀ ਜਿਹੜੀ ਪਿੱਛੇ ਚੱਲ ਗਈ ਇਸ ਜੰਗ ਦੇ ਨਾਲ, ਕਿਉਂਕਿ ਉਹ ਪਹਿਲਾਂ ਪੂਰੀ ਮੀਡੀਆ ਦੀ ਹੈਡਲਾਈਨ ਉਹਨਾਂ ਨੇ ਲਈਆਂ ਸੀ। ਉਸ ਤੋਂ ਬਾਅਦ ਜੰਗ ਆਈ, ਤੇ ਜੰਗ ਦੀ ਤੁਹਾਨੂੰ ਪਤਾ ਸਾਰਾ ਡੋਮੀਨੇਟ ਕਰ ਗਿਆ ਮੀਡੀਆ, ਉਹ ਖਬਰ ਚਲੇ ਗਈ ਥੱਲੇ। ਤੋਂ ਇਸਲਾਮਾਬਾਦ ਹਾਈ ਕੋਰਟ ਨੇ ਇਹਨਾਂ ਨੇ ਉਮੀਦਾਂ ਲਾਈਆਂ ਸੀ, ਤੇ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਜੀ 4 ਕੋਈ ਰਿਟਾਇਰਡ ਜਰਨੈਲ ਮਿਲੇ ਨੇ ਖਾਨ ਸਾਹਿਬ ਨੂੰ,
ਅੱਛਾ। ਉਹ ਪਤਾ ਨਹੀਂ ਗੱਲ ਸਹੀ ਹੈ ਕਿ ਗਲਤ ਆ, ਲੇਕਿਨ ਉਹ ਲੱਗਦੀ ਗੱਲ ਸਹੀ ਨਹੀਂ। ਉਹਦੀ ਵਜ੍ਹਾ ਇਹ ਹੈ ਕਿ ਲੋਕਾਂ ਨੇ ਫਿਰ ਉਮੀਦਾਂ ਲਾ ਲਈਆਂ ਸੀ ਕਿ ਸ਼ਾਇਦ ਇਸਲਾਮਾਬਾਦ ਹਾਈ ਕੋਰਟ ਰਿਲੀਫ ਦੇਗੀ, ਤੇ ਉਹਨਾਂ ਨੇ ਕੋਈ ਨਹੀਂ ਨਹੀਂ ਦਿੱਤਾ। ਦਿੱਤਾ। ਉਹਨਾਂ ਨੇ ਕਰਤੀ ਮੁਸਤਰਦ ਅੱਛਾ। ਹਸਪਤਾਲ ਜਾਣੇ ਦੀ ਦਰਖਾਸਤ, ਤੇ ਉਹਨਾਂ ਨੇ ਕਿਹਾ ਬਣੇਗਾ ਮੈਡੀਕਲ ਬੋਰਡ। ਹੂੰ। ਤੇ ਮੈਨੂੰ ਲੱਗਦਾ ਕਿ ਉਹ ਗੱਲ ਵੀ ਹਲੇ ਉੱਥੇ ਦੀ ਉੱਥੇ ਆ, ਕੋਈ ਵੈਸੇ ਅਸੀਂ ਰਿਲੀਫ ਗੱਲ ਨਹੀਂ ਮਿਲ ਕੀਤੀ ਰਿਹਾ। ਸੀ ਚੌਧਰੀ ਸਾਹਿਬ ਕਿ ਉਹ ਗਵਰਨਮੈਂਟ ਅਫੋਰਡ ਹੀ ਨਹੀਂ ਕਰਦੀ ਹੂੰ, ਕਿ ਖਾਨ ਸਾਹਿਬ ਨੂੰ ਹਸਪਤਾਲ ਲੈ ਆਵੇ। ਉੱਥੇ ਬਾਹਰ ਰਸ਼ ਲੱਗ ਜਾਣਾ, ਉੱਥੇ ਤੇ ਇੱਕ ਹੋਰ ਹੰਗਾਮਾ ਹੋਣਾ। ਹੰਗਾਮਾ ਹੋ ਜਾਣਾ। ਉਹਨੇ ਤੇ ਇਹ ਚਾਹ ਰਿਹਾ ਕਿ ਸ਼ੀਆ ਤਨਜ਼ੀਮਾਂ ਪ੍ਰੋਟੈਸਟ ਕਰ ਰਹੀਆਂ, ਉੱਥੋਂ ਜੰਗ ਚੱਲ ਰਹੀ, ਅਤੇ ਅਫਗਾਨਿਸਤਾਨ ਦਾ ਵਜ਼ੀਰ ਦਫਾ ਕਹਿੰਦਾ ਹੈ ਕਿ ਅਗਰ ਇੱਥੇ ਹਮਲਾ ਹੋਇਆ ਤਾਂ ਅਸੀਂ ਇਸਲਾਮਾਬਾਦ ਆ ਕੇ ਕਰਾਂਗੇ ਹਮਲੇ, ਅਤੇ ਉਹ ਮਤਲਬ ਦਹਿਸ਼ਤ ਗਰਦ ਦਾ ਸੀ। ਤਾਂ ਉੱਥੋਂ ਇੱਕ ਹੋਰ ਕੱਟਾ ਖੁੱਲ੍ਹ ਜਾਣਾ ਸੀ ਇੱਥੇ। ਇਹ ਤਾਂ ਚੀਜ਼ਾਂ ਹੋ ਗਈਆਂ। ਚਲੋ ਇਹਦੇ ਉੱਤੇ ਇੱਕ ਗੱਲ ਹੋਣੀ ਚਾਹੀਦੀ ਹੈ, ਅਸੀਂ ਕਰ ਵੀ ਰਹੇ ਹਾਂ। ਠੀਕ ਹੈ। ਲੇਕਿਨ ਇਹ ਜਿਹੜਾ ਹਕੂਮਤ ਦਾ ਰਵੱਈਆ ਹੈ ਨਾ, ਹੂੰ, ਕਿ ਬਜਾਏ ਇਸ ਦੇ ਕਿ ਅੰਗੇਜ ਕਰਨ, ਕਿ ਦੱਸਣ ਕਿ ਇਹ ਚੀਜ਼ਾਂ ਇਸ ਤਰ੍ਹਾਂ ਨੇ, ਖੁੱਲ੍ਹ ਕੇ ਕੁਝ ਚੀਜ਼ਾਂ ਦੱਸ ਦੇਣ, ਉਹ ਪੀਕਾ ਦਾ ਇਸਤੇਮਾਲ ਕਰਕੇ ਉਹ ਜ਼ਿਆਦਤੀ ਹੋ ਰਹੀ। ਨਹੀਂ ਉਹ ਤਾਂ ਬਿਲਕੁਲ ਹੋ ਰਹੀ। ਉਹ ਰੁਕਣੀ ਚਾਹੀਦੀ ਹੈ। ਜਿਤਨੀ ਮੈਕਸਿਮਮ ਫਰੀडम ਕੌਨਸਟੀਟਿਊਸ਼ਨ ਅਲਾਉ ਕਰਦਾ ਹੈ, ਉਹਨੂੰ ਐਕਸਰਸਾਈਜ਼ ਕਰਨ ਦੇਣਾ ਚਾਹੀਦਾ ਹੈ। ਜਿੱਥੇ ਲੱਗਦਾ ਹੈ ਕਿ ਵਾਕਈ ਕੁਝ ਲੋਕ ਲਾਈਨ ਕ੍ਰਾਸ ਕਰ ਰਹੇ ਰੈੱਡ ਨੇ, ਲਾਈਨ ਕ੍ਰਾਸ ਹੋ ਰਹੀ। ਹਾਂ ਉਹ ਕਰਨ। ਅਤੇ ਬਾਕੀ ਤੁਹਾਡੇ ਕੋਲ ਪੂਰਾ ਮੀਡੀਆ, ਤੁਹਾਡੇ ਕੋਲ ਤਜਜ਼ੀਆ ਨਿਗਾਰ, ਤੁਹਾਡੇ ਕੋਲ ਅਖਬਾਰਾਂ ਦੇ ਪੰਨੇ, ਤੁਹਾਡੇ ਕੋਲ ਜੀ ਸੋਸ਼ਲ ਮੀਡੀਆ, ਤੁਹਾਡੇ ਕੋਲ ਫਾਇਰ ਵਾਲਾਂ, ਤੁਹਾਡੇ ਕੋਲ ਕੁਝ ਹਟ ਗਈਆਂ, ਅਤੇ ਫਿਰ ਵੀ ਇੰਨੇ ਡਰੇ। ਬਿਲਕੁਲ ਇਹ ਦੂਸਰਾ ਹੈ ਕਿ ਹੁਣ ਤੇ ਮਤਲਬ ਜਿਹੜਾ ਪੀਕਾ ਦਾ ਸਾਫੀਆਂ ਨੂੰ ਇਸ ਤਰ੍ਹਾਂ ਵੀ ਡਰਾਉਂਦੇ ਨੇ ਕਿ ਉਹਨਾਂ ਨੂੰ ਨੋਟਿਸ ਕਰੀ ਜਾਂਦੇ ਨੇ, ਐਲੀਗੇਸ਼ਨ ਦੱਸਦੇ ਨੇ, ਇਲਜ਼ਾਮ ਤੁਹਾਡੇ ਤੇ ਕੀ, ਤਾਂ ਕਿ ਉਹ ਪਰੇਸ਼ਾਨ, ਉਹਨਾਂ ਨੂੰ ਮਤਲਬ ਪਰੇਸ਼ਾਨ ਕਰਦੇ ਨੇ, ਤਾਂ ਕਿ ਉਹ ਆਪਣਾ ਉਹਨਾਂ ਦੀ ਆਵਾਜ਼ ਜਿਹੜੀ ਦਬਾਈ ਜਾ ਸਕੇ। ਬਿਲਕੁਲ। ਮਤਲਬ ਮੁਖਤਲਿਫ ਕਿਸਮ ਦੇ ਉਹਦਾ ਜਿਹੜਾ ਮਿਸਯੂਜ਼ ਆ ਨਾ, ਗਲਤ ਇਸਤੇਮਾਲ, ਉਹ ਦਿਨ ਬ ਦਿਨ ਵੱਧ ਰਿਹਾ। ਜਿਹੜਾ ਇੰਤਹਾਈ ਪਰੇਸ਼ਾਨ ਕਰਾਂਗੇ। ਬਹਰਹਾਲ ਮੈਂ ਤਾਂ ਇਹੀ ਕਹਿ ਸਕਦਾ ਕਿ ਚਲੋ ਇੱਥੇ ਜਿਹੜਾ ਮੀਡੀਆ ਦੇ ਲੰਗਾ ਲੂਲਾ ਜਿਸ ਤਰ੍ਹਾਂ ਦਾ ਹੈਗਾ, ਜਿਸ ਤਰ੍ਹਾਂ ਦੀਆਂ ਪਾਬੰਦੀਆਂ, ਲੇਕਿਨ ਕੁਛ ਨਾ ਕੁਛ ਫਿਰ ਵੀ ਆਵਾਜ਼, ਇੰਡੀਪੈਂਡੈਂਟ ਆਵਾਜ਼ਾਂ ਹੈ ਨੇ, ਤੇ ਉਹ ਮੇਰੇ ਖਿਆਲ ਰਹਿਣੀਆਂ ਚਾਹੀਦੀਆਂ। ਉਸ ਤੋਂ ਬਗੈਰ ਤੇ ਕੋਈ ਫਿਰ ਮਜ਼ਾ ਕੋਈ ਨਾ, ਸਵਾਦ ਕੋਈ ਨਹੀਂ। ਫਿਰ ਤੁਹਾਨੂੰ ਨਹੀਂ ਪਤਾ ਚੱਲੇਗਾ ਕਿ ਹੈ ਕਿ ਇੱਕ ਹਨੇਰਾ ਹੋ ਜਾਏਗਾ ਅਗਰ ਕੋਈ ਕ੍ਰਿਟੀਕਲ ਆਵਾਜ਼ਾਂ ਨਾ ਹੋਣ। ਉਹ ਕ੍ਰਿਟੀਕਲ ਆਵਾਜ਼ਾਂ ਹੋਣਗੀਆਂ, ਲੋਕ ਉਹਨਾਂ 'ਤੇ ਗੁੱਸਾ ਕੱਢਣਗੇ, ਉਹਨਾਂ ਦੇ ਜਵਾਬ ਵਿੱਚ ਲੈ ਕੇ ਆਉਣਗੇ। ਇੱਕ ਤਰਫ ਦਾ ਡਾਇਲਾਗ ਮੋਨੋਲਾਗ ਹੁੰਦਾ ਹੈ, ਅਤੇ ਮੋਨੋਲਾਗ ਹੁੰਦਾ ਚੋਂ ਸਭ ਬੰਦਾ ਇਕੱਲਾ ਹੀ ਗੱਲਾਂ ਕਰ ਰਿਹਾ, ਪੂਰਾ ਮੀਡੀਆ ਇੱਕੋ ਹੀ ਗੱਲ ਕਰ ਰਿਹਾ ਹੋਵੇ। ਹਾਂ, ਇੱਕ ਤਾਂ ਉਹਦੀ ਫਿਰ ਲੋਕਾਂ ਨੇ ਇੱਕ ਗੱਲ ਨਹੀਂ ਮੰਨੀ। ਉਹਦੇ 'ਚ ਹੈ ਕਿ ਜਦੋਂ ਮੋਨੋਲਾਗ ਕਰਦਾ ਨਾ ਬੰਦਾ, ਆਪੇ ਫਿਰ ਉਹਦਾ ਇਤਮਾਦ ਲੂਜ਼ ਹੁੰਦਾ ਜਾਂਦਾ ਕਿ ਗੱਲ ਮੈਂ ਕਰ ਰਿਹਾ ਸਹੀ ਵੀ ਹੈ ਕਿ ਨਹੀਂ ਹੈ। ਤੁਸੀਂ ਆਪਣੀ ਗੱਲ 'ਤੇ ਇਤਮਾਦ ਪੈਦਾ ਕਰਨਾ, ਅਤੇ ਕ੍ਰਿਟੀਕਲ ਆਵਾਜ਼ਾਂ ਦੀ ਬਹੁਤ ਜ਼ਰੂਰਤ ਹੈ। ਕੱਲ੍ਹ ਮੈਂ ਚੌਧਰੀ ਸਾਹਿਬ ਇੱਕ ਪੋਡਕਾਸਟ ਸੁਣ ਰਿਹਾ ਸਾਂ, ਬਲਕਿ ਉਹ ਈ ਬੁੱਕ ਸੁਣ ਰਿਹਾ ਸਾਂ, ਵਾਈ ਨੇਸ਼ਨ ਫਾਲ। ਉਹ ਪੁਰਾਣੇ ਵਾਲੀ ਪੌਲ ਕੈਨੇਡੀ ਵਾਲੀ ਨਹੀਂ, ਇਹ ਨਵੀਂ ਇੱਕ ਬੰਦੇ ਲਿਖੀ ਕਿ ਇਹ ਦੁਨੀਆ 'ਚ ਡੈਮੋਕਰੇਸੀ ਦਾ, ਫਰੀडम ਦਾ, ਤਰੱਕੀ ਦੇ ਨਾਲ ਕੀ ਤਾਲੁਕ ਹੁੰਦਾ। ਉਹ ਬੜੀ ਕਮਾਲ ਦੀ ਕਿਤਾਬ ਹੈ। ਉਹਦੇ 'ਚ ਬਸ ਇੱਕ ਜੁਮਲਾ ਮੈਂ ਤੁਹਾਨੂੰ ਕਹਾਂ ਕਿ ਉਹਨਾਂ ਮੁਲਕਾਂ ਵਿੱਚ ਡਾਟਾ ਦੇ ਨਾਲ ਹੈ, ਮੈਨੂੰ ਦੱਸ ਪੂਰਾ ਸਾਇੰਟੀਫਿਕ ਡਾਟਾ ਅਤੇ ਉਹ ਟ੍ਰੈਂਡ ਮੈਪਿੰਗ। ਉਹ ਕਹਿੰਦੇ ਕਿ ਬਿਮਾਰੀਆਂ ਸ਼ਿਫਟ ਹੋਈਆਂ ਯੂਰਪ ਤੋਂ ਲੈਟਨ ਅਮਰੀਕਾ, ਅਫਰੀਕਾ ਇੱਧਰ, ਅਤੇ ਇਸੇ ਤਰ੍ਹਾਂ ਗੁਰਬਤ ਉੱਧਰੋਂ ਸ਼ਿਫਟ ਹੋਈਆਂ ਬਾਕੀ ਰੀਜਨ ਵਿੱਚ। ਉਹਨਾਂ ਕਿ ਇਸ ਲਈ ਹੋਈਆਂ ਕਿ ਇੱਧਰ ਪੂਰੀ ਚੇਂਜ ਆ ਰਹੀ ਸੀ, ਡੈਮੋਕਰੇਸੀ ਆ ਰਹੀ ਸੀ, ਆਜ਼ਾਦੀ ਆ ਰਹੀ ਸੀ, ਅਤੇ ਫਰੀडम ਜਿਹੜੀ ਹੈ ਉਹ ਬਹੁਤ ਸਾਰੀ ਚੀਜ਼ਾਂ ਨੂੰ ਓਪਨ ਕਰ ਦਿੰਦੀ ਹੈ, ਅਤੇ ਅਵੇਅਰਨੈਸ ਲੈ ਕੇ ਆਉਂਦੀ ਹੈ, ਬਹੁਤ ਜ਼ਿਆਦਾ ਵਿਜੀਲੈਂਸ ਲੈ ਕੇ ਆਉਂਦੀ ਸੁਸਾਇਟੀਆਂ 'ਚ। ਅਤੇ ਇਹ ਵਿਜੀਲੈਂਸ ਲਈ ਬੜਾ ਜ਼ਰੂਰੀ ਹੈ। ਅਤੇ ਉਹ ਬਾਕੀ ਇਲਾਕਿਆਂ 'ਚ ਕਿਸ ਤਰ੍ਹਾਂ ਫੈਲ ਗਈਆਂ, ਇਹ ਬੜਾ ਇੰਟਰਸਟਿੰਗ ਸਟੱਡੀ ਹੈ, ਕਿਉਂਕਿ ਉੱਥੇ ਉਹੀ ਪੁਰਾਣਾ ਸਿਸਟਮ ਚੱਲ ਰਿਹਾ ਸੀ। ਬਿਲਕੁਲ। ਉੱਥੇ ਵੀ ਹਾਈਬ੍ਰਿਡ ਸਿਸਟਮ, ਕਿੱਥੇ ਮਨਾਰਕੀਆਂ ਅਤੇ ਇਹ ਅਤੇ ਉਹ ਬੜੇ ਕਮਾਲ ਦੀ ਕਿਤਾਬ ਵਿੱਚ ਵੀ ਤੁਹਾਨੂੰ ਲਿੰਕ ਭੇਜਾਂਗਾ, ਸੁਣਨੀ ਪੈਣੀ, 2 ਘੰਟੇ ਦੀ ਹੈ ਸਿਰਫ। ਨਹੀਂ ਉਹ ਤਾਂ ਸੁਣਾਂਗੇ ਜ਼ਰੂਰ, ਬਸ ਸੁਣ ਲਓ ਫਿਰ ਚੌਧਰੀ ਸਾਹਿਬ। ਲਓ ਜੀ, ਫਿਰ ਗੱਲ ਮੁਕਾਈਏ, ਅਤੇ ਅਗਲਾ ਪ੍ਰੋਗਰਾਮ ਤੇ ਸਾਡੇ ਹੋਣੇ ਨੇ ਈਦ ਦੇ ਸਪੈਸ਼ਲ, ਅਤੇ ਈਦ ਦੀ ਸ਼ਾਪਿੰਗ ਕਰ ਲਓ ਅਗਰ ਤੁਹਾਨੂੰ ਇਜਾਜ਼ਤ ਮਿਲ ਗਈ ਹੈ ਬੇਗਮਾਂ ਕੋਲੋਂ, ਬੇਗਮਾਂ ਤੋਂ ਜ਼ਿਆਦਾ ਹਕੂਮਤ ਕੋਲੋਂ, ਕਿ ਸ਼ਾਪਿੰਗ ਕਰ ਸਕਦੇ ਹੋ, ਅਤੇ ਤੁਹਾਡੇ ਕੋਲ ਪੈਸੇ ਬਚ ਗਏ ਨੇ ਰੋਜ਼ਿਆਂ ਤੋਂ ਬਾਅਦ, ਅਤੇ ਜਿੰਦੇ ਰਹੋ ਅਤੇ ਖੁਸ਼ ਰਹੋ। ਅੱਜ ਲਈ ਸਾਡੇ ਲੋ ਇੰਨਾ ਹੀ। ਲਓ ਜੀ, ਬਸ ਅਗਲੇ ਪ੍ਰੋਗਰਾਮ ਤੱਕ ਮੈਂ ਤਾਂ ਦੁਆ ਹੀ ਕਰ ਸਕਦਾ ਕਿ ਇਹ ਜੰਗ ਵੀ ਬੰਦ ਹੋ ਜਾਏ ਅਤੇ ਲੋਕ ਅਮਨ ਸ਼ਾਂਤੀ ਨਾਲ ਰਹਿਣ ਲੱਗ ਪੈਣ। ਅਤੇ ਅੱਲਾ ਹਾਫਿਜ਼।